ਇਹਨਾਂ ਦੀ ਕੱਲ ਵੈਸੇ ਹੀ ਇੱਕ ਡਿਸਪਲਿਨ ਨਾਲ ਬੜੀਆਂ ਤੁਰ ਰਹੀਆਂ ਸੀ। ਲਓ ਜੀ ਵੀਰੋ, ਹੁਣ ਅੰਡੇ ਨੂੰ ਗੌਰ ਨਾਲ ਵੇਖੋ, ਤੁਹਾਨੂੰ ਧੜਕਦੀ ਕੋਈ ਚੀਜ਼ ਨਜ਼ਰ ਆ ਰਹੀ ਹੈ। ਵੇਖੋ ਇਹ ਮੈਂ ਤੁਹਾਨੂੰ ਸ਼ਾਇਦ ਖਾਣੀ ਬੜੀ ਨਾ ਮਜ਼ੇਦਾਰ ਜੀ, ਉਹ ਮੈਂ ਤੁਹਾਨੂੰ ਚੈੱਕ ਕਰਾਨਾ। ਵੇਖੋ ਇਹਨਾਂ ਨੂੰ ਭਲਾ ਮੈਂ ਕਿਉਂ ਇੱਥੇ ਥੋੜੀ ਜਿਹੀ ਫੀਡ ਪਾਈ, ਕਿਉਂਕਿ ਅੰਦਰ ਚੂਹਿਆਂ ਨੇ ਬਹੁਤ ਫੀਡ ਖਿਲਾ ਦਿੱਤੀ। ਠੀਕ ਹੈ, ਤੁਹਾਨੂੰ ਫੀਡ ਦਾ ਰਿਜ਼ਲਟ ਵੀ ਦਿਖਾਣਾ। ਬੱਚੇ ਵੇਖੋ ਮਾਸ਼ਾਅੱਲਾ ਕਿੱਡੇ ਕਿੱਡੇ ਹੋ ਗਏ, ਤੁਹਾਨੂੰ ਵੀ ਚੈੱਕ ਕਰਾਨਾ। ਇੱਥੇ ਮੈਂ ਤਾਂ ਫੀਡ ਸੱਟੀ ਹੈ ਕਿ ਮੈਂ ਕਿਹਾ ਇੱਥੇ ਦਰਵਾਜ਼ਾ ਖੁੱਲ੍ਹਾ, ਛਾਲ ਮਾਰ ਕੇ ਅੰਦਰ ਵੜਨ ਵੱਡੇ ਚੂਹੇ, ਅਤੇ ਜਿੱਦਾਂ ਇਹਨਾਂ ਨੇ ਖਿਲਾਰੀ ਹੋਈ ਇਹਨੇ ਚੱਕ ਲੈਣਾ ਅੰਦਰੋਂ। ਜਿਹੜੀ ਫੀਡ ਇਹਨੇ ਜ਼ਾਇਆ ਕੀਤੀ ਨਾ ਥੱਲੇ ਖਿਲਾਰੀ, ਵੇਖੋ ਪੂਰੇ ਬਾਕਸ ਦੇ ਵਿੱਚ, ਤੇ ਉਹ ਜਿਹੜੀ ਹੈ ਚੋਕਲੇਟ। ਮਾਸ਼ਾਅੱਲਾ ਵੇਖੋ ਚੂਹਿਆਂ ਦੀ ਗਰੋਥ ਵੇਖੋ, ਮਾਸ਼ਾਅੱਲਾ ਵੇਖੋ ਜਰਾ ਫੀਡ ਦਾ ਰਿਜ਼ਲਟ ਵੀ ਹੈ। ਬੱਚਿਆਂ ਦੀ ਗਰੋਥ ਵੇਖੀ ਜੀ, ਕਿੱਡੇ ਕਿੱਡੇ ਮਾਸ਼ਾਅੱਲਾ ਤਕੜੇ ਹੋ ਗਏ। ਹਲੇ ਮਾੜੇ ਮਾੜੇ ਪਰ ਕੱਢੇ ਆ, ਤੇ ਸਾਈਜ਼ ਵੇਖਣੇ ਸੀ ਸਿਰਫ ਬੱਚਿਆਂ ਦੇ। ਆਹ ਫਾਇਦਾ ਹੁੰਦਾ ਜੀ ਫੀਡ ਦਾ, ਕਿ ਫੀਡ ਪਾਓ ਤੇ ਬੱਚੇ ਗਰੋਥ ਬੜੀ ਕਰਦੇ ਆ। ਤੇ ਅੱਲਾ ਦੇ ਕਹੋ ਨਾ ਅੱਬੂ ਪਾ ਵੀ ਤੁੰਨ ਕੇ ਫੀਡ ਰਹੇ ਇਹਨਾਂ ਨੂੰ ਭਾਈ। ਪਾਣੀ 24 ਘੰਟੇ ਅੱਗੇ ਸਾਫ਼ ਸੁਥਰਾ, ਫੀਡ ਵੀ ਚੰਗੀ। ਠੀਕ ਹੈ ਜੀ, ਭਰਦੀ ਵੀ ਹੈ ਥਾਲੀ, ਉਹ ਖਾਂਦੇ ਰਹਿੰਦੇ ਆ ਜਦੋਂ ਦਿਲ ਕਰਦਾ ਇਹਨਾਂ ਦਾ। ਉੱਧਰੋਂ ਖੁੱਲੀ ਜਗ੍ਹਾ ਵਾ, ਨਸਲ ਭੱਜਣ ਵਾਸਤੇ ਵੀ ਮਾਸ਼ਾਅੱਲਾ ਇਹਨਾਂ ਲਈ ਠੀਕ ਹੈਗੀ। ਦੇਖੋ ਗਰੋਥ ਬੱਚਿਆਂ ਦੀ ਚੰਗੀ ਭਲੀ ਗਰੋਥ ਹੋ ਗਈ ਹੈ। ਯਕੀਨ ਕਰੋ ਬਾਹਰ ਜਿਹੜੇ ਕਾਲੇ ਬੱਚੇ ਆ ਨਾ, ਆਹ ਜਿਹੜੇ ਆ ਹੋਰ 10 ਦਿਨ ਇਹਨਾਂ ਦੇ ਮੁਕਾਬਲੇ 'ਚ ਆ ਜਾਣੇ। ਪਰ ਵੇਖੋ ਇਹਨਾਂ ਨੇ ਪਰ ਵੀ ਨਹੀਂ ਕੱਢੇ, ਪੁੱਛਾਂ ਵੀ ਨਹੀਂ ਪੜਨੀਆਂ ਸ਼ੁਰੂ ਕੀਤੀਆਂ, ਇਹ ਵਾਲ ਲੂਆਂ ਵੀ ਨਹੀਂ ਝਾੜੀ ਇਹਨਾਂ ਨੇ। ਤੇ ਕੱਦ ਦੇਖੋ ਕਿੱਡੇ ਕਿੱਡੇ ਮਾਸ਼ਾਅੱਲਾ ਕਰ ਗਏ ਨੇ। ਆ ਵੇਖ ਲਓ ਜਰਾ, ਸਾਰਾ ਫੀਡ ਦਾ ਰਿਜ਼ਲਟ ਆ। ਫੀਡ ਪਾਓ ਤੁੰਨ ਕੇ, ਬੱਚਾ ਦਿਨਾਂ ਦੀ ਗਰੋਥ ਕਰਦਾ, ਭਾਵੇਂ ਮਾਂ ਹੋਵੇ ਜਾਂ ਨਾਲ ਹੋਵੇ। ਇਹੋ ਜਿਹਾ ਬਾਕਸ ਬਣਿਆ ਫਿਰ ਮੈਂ ਕਿਹਾ ਕਿਉਂ ਆਈ ਬਾਤ ਹੈ। ਉਹ ਜੇ ਮੈਂ ਉੱਠ ਜਾਵਾਂ ਤੱਕ ਜਿਹੜੇ ਨਾ ਬੱਚੇ ਇਹ ਜਿਹੜੇ ਇੱਥੋਂ ਅੰਦਰ ਵੜਨ ਤੇ ਫੀਡ ਖਾ ਜਾਣ। ਹਾਂਜੀ ਅਸਲਾਮ ਅਲੈਕਮ, ਕੀ ਹਾਲ ਹੈ ਵੀਰੋ? ਠੀਕ ਠਾਕ ਹੋ? ਚੈੱਕ ਕਰੋ ਜਨਾਬ, ਘਰੋਂ ਨਿਕਲੇ ਮੈਂ ਤੇ ਅੱਬੂ ਇੱਦਾਂ ਹੀ ਧੁੱਪ ਨਿਕਲੀ ਸੀ ਜਿੱਦਾਂ ਹੁਣ ਨਹੀਂ ਸੂਰਜ ਨਿਕਲਿਆ ਹੈ। ਦੇਖੋ ਇਸੇ ਤਰ੍ਹਾਂ ਹੀ ਧੁੱਪ ਨਿਕਲੀ ਹੋਈ ਸੀਗੀ, ਤੇ ਅਸੀਂ ਬੜੇ ਰਿਮਕੇ ਜਨਾਬ ਘਰੋਂ ਨਿਕਲੇ ਹਾਂ। ਤੇ ਬਾਰਿਸ਼ ਸ਼ੁਰੂ ਹੋ ਗਈ ਸਲੋਲੀ ਜੀ ਨਾ, ਹਾਂ ਪੋਲੀ ਬਾਰਿਸ਼। ਤਾਂ ਅਸੀਂ ਕਿਹਾ ਜੀ ਪੋਲੀ ਮੀਂਹ ਦੀ ਖੈਰ ਆ, ਹਵੇਲੀ ਜਾਣਾ ਪਹੁੰਚ ਜਾਵਾਂਗੇ। ਭਾਈ ਜੀ ਇੰਨਾ ਸ਼ਰਾਟਾ ਆ ਕੇ ਵੇਖੋ, ਸ਼ਰਟ ਭਿੱਜ ਗਈ, ਵਾਲ ਸਾਰੇ ਗਿੱਲੇ ਹੋ ਗਏ। ਉਹ ਮੈਂ ਬੈਗ 'ਚ ਮੋਬਾਈਲ ਪਾਇਓ ਭਾਈ ਪਿੱਛੇ ਨੂੰ ਕਰਕੇ ਮੈਂ ਅੱਬੂ ਨੂੰ ਫੜਾ ਦਿੱਤੇ। ਹਾਲਾਂਕਿ ਪਹਿਲੇ ਅੱਗੇ ਰੱਖਿਆ ਸੀ ਮੈਂ, ਜਿੰਨੀ ਤੇਜ਼ ਬਾਰਿਸ਼ ਆ ਮੋਬਾਈਲ 'ਚ ਪਾਣੀ ਪੂਣੀ ਨਾ ਪੈ ਜਾਵੇ, ਨਵਾਂ ਗਤੂਤ ਖੜਾ ਹੋ ਜੇ। ਉਹ ਭਾਈ ਆ ਇੰਨੀ ਤੇਜ਼ ਬਾਰਿਸ਼, ਕਿੱਥੇ ਪਹੁੰਚਦਿਆਂ ਕਰਦਿਆਂ ਵੇਲੇ ਇਹ ਹਾਲ ਹੋ ਗਏ ਨੇ। ਹਲੇ ਵੀ ਹਲਕੀ ਬੂੰਦਾਬਾਂਦੀ ਹੋ ਰਹੀ ਆ, ਕੁਛ ਨਾ ਕੋਈ ਫੁਹਾਰ ਡਿੱਗ ਰਹੀ ਆ, ਧੁੱਪ ਵੀ ਆ ਤੇ ਬਾਰਿਸ਼ ਵੀ ਆ। ਅੱਜ ਮੈਂ ਕਬੂਤਰ ਸਾਰੇ ਉੱਧਰ ਸ਼ਿਫਟ ਕਰਨ ਲੱਗਾ। ਇਹਨਾਂ ਨੇ ਕੱਲਾ ਜੋੜਾ, ਸਿਰਫ ਇੱਕ ਜਿਹੜਾ ਬਰੀਡਰ ਜੋੜਾ ਜਿਹਨੇ ਅੰਡੇ ਬੱਚੇ ਦਿੱਤੇ ਹੋਏ ਆ ਉਹ ਇੱਧਰ ਰੱਖਣਾ, ਬਾਕੀ ਸਾਰੇ ਜਿਹੜੇ ਜੋੜੇ ਅਲੱਗ ਕਰ ਦੇਣ ਲੱਗੇ। ਅੱਜ ਆਪਣਾ ਮਿਸ਼ਨ ਇੰਸ਼ਾਅੱਲਾ ਤਾਲਾ ਇਹ ਵਿੱਚ ਪਾਰਟੀਸ਼ਨ ਕਰਕੇ ਇਹ ਅਲੱਗ ਕਰਨੇ। ਇਹਨਾਂ ਨੇ ਬਾਉਲ ਲਿਆ ਕੇ ਰੱਖਾਂਗੇ ਤਾਂ ਕਿ ਇਹ ਵੀ ਅੰਡੇ ਬੱਚੇ ਕਰਨ, ਤੇ ਇਹਨਾਂ ਦੇ ਬੱਚੇ ਕਢਾ ਕੇ ਜਿਹੜੇ ਅੱਲਾ ਦੇ ਕੋਲੋਂ ਵੀ ਸੇਲ ਕਰੀਏ। ਜਦੋਂ ਸਫਾਈ ਕੀਤੀ ਤਾਂ ਕੀ ਹਾਲਾਤ ਵਾਕਿਆਤ ਕੀਤੇ ਪਏ ਇਹਨਾਂ ਨੇ, ਸਾਰੇ ਬਿੱਠਾਂ ਕੀਤੀਆਂ ਪਈਆਂ ਨੇ। ਹਾਂਜੀ गुटगुटू अंडा टूटा। ओ माशाल्लाह अंडा टूटा नजर आ रहा है, इसका मतलब है बच्चा निकला हुआ है। चलो चलते हैं अंदर जाकर देखते हैं क्या सिचुएशन है। बच्चा कन्फर्म है निकला हुआ है। इसके नाल की मादी पता नहीं कौन सी है, मुँह तो पता लग जाना कि इन्होंने खुराक खिलाउंदी है, इन्होंने मुँह तो पता लग जाता है मादी होवे ना, नाल बच्चे ने चोगा देंगे। चलो चेक करिए, बच्चे देखते हैं। ओ भैया खलो माशाल्लाह एक अदद बच्चा निकला हुआ है जी, खूबसूरत सा। ठीक है जी, नन्ना सा मुन्ना सा, और एक अदद इसके नीचे अंडा पड़ा हुआ है। अभी देखते हैं जी, दूसरा है तो नहीं, दूसरा बच्चा नजर नहीं आया, मतलब अंडा ही खराब है। एक अदद अंडा खराब है, बहुत हल्का टूटा हुआ इधर से देखो, और माशाल्लाह से एक अदद बच्चा निकला हुआ है, सेहतमंद बच्चा है। ये इसके अंडे का इधर खोल पड़ा हुआ है, इंटें लगी हैं, इसको डायरेक्ट हवा नहीं जा रही। माँ प्यो इसका जो है इसका बेहतरीन ख्याल कर रहे हैं। चेक करें माशाल्लाह से। इदा मैं कहना कि बॉल छोड़ रखिए ताकि बच्चे बुच्चे कढ़न लैदा होंगे, एक दूसरे तंग नहीं करेंगे। हम सारे इधर ਨੂੰ आए, हम सारे दरवाजे ਨੂੰ इकट्ठे होए हैं ताकि बाहर निकलने का कोई रास्ता लभे, दौड़ जाइए ना, ਤੁਹਾਨੂੰ मैं भजा देना। ये हुण किसी ने एक अद्धा को नाल होवे ना, फिर ध्यान ना देख के फड़िए कि जोड़ा केड़ा ते केड़ा नहीं। मैनूं लगदा है नर मादी शायद इन्हां दे बच्चे आ, बाकी चलो पता लग ही जाना। ओह मादी लगदी है परे जिहड़ी खड़ी वड्डी जिहड़ी आ, ए मादी ते ए नर, मेरा इन्हां दा जोड़ा है, इन्हां दे बच्चे आ। बाकी चलो अलग करांगे ना, पता चल जाएगा फिर इन्हां दा। अंडा कड्ढिया बिल्कुल खराब आ, बच्चा नहीं है। इन्हां दीयां बिट्ठां ही बड़ियां तिलकड़ियां, किते मेरी यकीन करो लत्त ना हिला देण, उत्ते जुत्ती बड़ी तिलकड़ी। इन्हां दीयां बिट्ठां बड़ियां तिलकड़ियां ते स्लिपड़ियां जिहियां बिट्ठां कीतियां। देखो स्लिप लगन लगी थी मेरी इत्थों, निशान नज़र आउंदा जी। नाले नूं साफ करदे हैं, नाले जनाब इन्हां नूं अलग करदे हैं। ਇਹ ਇਹਨਾਂ ਦਾ ਪਾਸਵਰਡ ਹਲਾਕ ਲੱਗ ਗਿਆ ਇਹਨਾਂ ਦਾ ਤੋੜਿਆ ਤੇ ਬੜੀ ਗੰਦੀ ਸਮੈਲ ਆ ਰਹੀ ਜਾਂਦੀ, ਯਕੀਨ ਕਰੋ। ਤੇ ਖਰਾਬ ਹੋਇਆ ਸੀ ਨਾ, ਬੁੱਸਿਆ ਹੋਇਆ ਅੰਡਾ ਸੀਗਾ, ਤੇ ਬੁੱਸੇ ਅੰਡੇ ਦੀ ਤਾਂ ਹਰੀ ਗੱਲ ਆ, ਫਿਰ ਸਮੈਲ ਤੇ ਆਉਣੀ ਬੜੀ ਗੰਦੀ ਉਹ ਵੀ।
ਤੇ ਆਪੇ ਕੁਛ ਐਸੂ ਚੱਕ ਲੇਗੀ ਇਹਨੂੰ। ਹੁਣ ਮੈਂ ਚੱਕਾਂ ਨੇ ਬਹੁਤਾ ਦਿਲ ਖਰਾਬ ਹੋਣ ਲੱਗ ਪੈਣਾ ਕਿਉਂਕਿ ਇੰਨੀ ਗੰਦੀ ਸਮੈਲ ਗੰਦੇ ਸੜੇ ਅੰਡੇ ਦੀ ਹੁੰਦੀ ਹੈ। ਤੋਬਾ ਅੱਲਾ ਮਾਫੀ ਦੇ। ਤੇ ਮੈਂ ਵੇਖੋ ਆਪਣੇ ਮਿਸ਼ਨ 'ਚ ਕਾਮਯਾਬ ਹੋ ਗਿਆ ਨਾ। ਮੈਂ ਉੱਧਰ ਗਿਆ ਵਾਂ ਤਾਂ ਵੱਡੀ ਮੁਰਗੀ ਬੜੀ ਹੋਈ ਅੰਦਰ ਹੈ ਨਜ਼ਰ ਆ ਰਹੀ ਜੀ। ਇਹਨੇ ਜੋ ਵਧਿਆ ਖਚਿਆ ਮਾਲ ਜੋ ਹੋਣਾ ਨਾ ਫੀਡ ਫੂਡ ਇਹਨੇ ਖਾ ਜਾਣੀ, ਸਾਫ ਸੁਥਰੀ ਕਰ ਦੇਣੀ। ਚੈੱਕ ਕਰੋ ਜੀ ਈਦ ਸਪੈਸ਼ਲ ਡੀਲ, ਠੀਕ ਆ ਜੀ। 3 ਲਾਰਜ ਪੀਜ਼ੇ ਸਿਰਫ 2950 ਰੁਪਏ ਦੇ ਵਿੱਚ। ਤੇ ਹੁਣ ਤੁਹਾਨੂੰ ਅਸੀਂ ਪੀਜ਼ੇ ਦਿਖਾਉਣ ਲੱਗੇ ਹਾਂ ਜੀ। ਚੈੱਕ ਕਰੋ ਆ ਲਓ ਜੀ ਮਾਸ਼ਾਅੱਲਾ। ਵਿੱਚ 2 ਪੀਜ਼ੇ ਨਿਕਲੇ, 3 ਨਹੀਂ ਗਏ, ਠੀਕ ਹੈ। ਇਹ ਥੋੜ੍ਹੇ ਜਿਹੇ ਮਾੜਕੂ ਸੀ ਨਾ, ਇਸੇ ਕਰਕੇ ਜ਼ਿਆਦਾ ਰੱਖੇ ਹੋਏ ਆ ਤਾਂ ਕਿ ਜਿਹੜੀ ਨਾ ਇਹਨਾਂ ਨੂੰ ਕੋਈ ਪ੍ਰੋਬਲਮ ਨਾ ਬਣੇ, ਉਹ ਮਾਰ ਕਰਨ ਨਾ। ਦੇਖੋ ਮਾਸ਼ਾਅੱਲਾ ਇਹਨੇ ਵੀ ਪਰਸ਼ਰ ਪੱਟ ਲਏ ਆ ਵੀ ਚੰਗਾ ਸਿਹਤਮੰਦ ਚਿਤਰਾ ਜਿਹਾ ਹੋ ਗਿਆ ਜਿਹੜਾ, ਠੀਕ ਹੈ। ਇਸੇ ਕਰਕੇ ਲੈਦਾ ਰੱਖੇ ਹੋਏ ਆ। ਆਬੂ ਕਹਿੰਦੇ ਇਹ ਨਹੀਂ ਦੇਣੇ ਹੈਗੇ, ਚੀਨੇ ਜੇ ਪਾਲ ਕੇ ਦੇਖਣੇ ਆ ਜੀ ਇਹਨਾਂ ਦਾ ਕਲਰ ਕਿਸ ਤਰ੍ਹਾਂ ਦਾ ਨਿਕਲਦਾ ਜੀ। ਮੈਂ ਕਿਹਾ ਠੀਕ ਹੋ ਗਿਆ, ਇਹ ਰਹਿਣ ਦਿੰਦੇ ਆ ਜੀ, ਫਿਰਦੇ ਰਹਿਣ ਜੀ। 38.1 ਹੀਟ ਜ਼ਿਆਦਾ। ਇੱਕ ਬਲਬ ਲਾਇਆ, 2 ਲਾਏ, 2 ਨਵੇਂ ਲਿਆ ਕੇ ਲਏ ਬਲਬ ਦੋਵੇਂ ਜਿਹੜੇ। ਹਾਂਜੀ ਅੱਛਾ, ਮਤਲਬ ਹੈਗੇ ਸੀ ਯਾਨੀ ਪਹਿਲੇ 2 ਇੱਧਰ ਉੱਧਰ ਵੀ 2 ਹੀ ਲੱਗੇ ਹੋਏ ਆ ਪੱਕਾ। ਤੇ ਇਹ ਜਿਹੜੇ ਅੰਡੇ ਆ 27 ਤਰੀਕ ਦੇ ਲਾਏ ਆ, ਯਾਨੀ ਹੈਚਿੰਗ ਦੇ ਕਰੀਬ ਪਹੁੰਚੇ ਹੋਏ ਆ ਤੇ 18 ਦਿਨ ਤੋਂ ਉੱਪਰ ਦੇ ਹੋ ਗਏ ਆ। 18 ਦਿਨ ਹੋ ਗਏ। ਵੱਡੀ ਟਰੇ ਪਾਣੀ ਦੇ ਵਿੱਚ ਪਾ ਕੇ ਰੱਖੀ ਤਾਂ ਕਿ ਜਿਹੜਾ ਹੈ ਨਾ ਨਵੀਂ ਜਿਹੜੀ ਸਹੀ ਚੱਲੇ। ਤੇ ਇਹ ਪੰਖੇ ਦਾ ਬਟਨ ਨਾ, ਇਹ ਪੰਖਾ ਚਲਾਉਣਾ ਨਾ ਉਹਨੇ ਹਿੱਲਣਾ ਸ਼ੁਰੂ ਹੋ ਜਾਣਾ, ਦੇਖਿਓ। ਤੇ ਇਹ ਪਾਣੀ ਵੇਖਿਓ 70 ਤੇ ਨਵੀਂ ਆ, ਨਵੀਂ ਵਧਣਾ ਸ਼ੁਰੂ ਹੋ ਜਾਣੀ ਹੈ, ਠੀਕ ਹੈ। ਇਸ ਕਰਕੇ ਹੈਚਿੰਗ ਵਾਲਾ ਸਿਸਟਮ ਇੱਧਰ ਲਾ ਦਿੱਤਾ ਤੇ ਬਾਕੀ ਜਿਹੜੇ ਆ ਅੰਡੇ ਸਾਰੇ ਉੱਧਰ ਲਾ ਦਿੱਤੇ ਹੈਗੇ। ਹਲ 72 ਹੋ ਗਿਆ, ਠੀਕ ਹੈ। ਚੈੱਕ ਕਰਵਾ ਰਹੇ ਹਾਂ ਜੀ ਸਪੀਡ 74, ਠੀਕ ਹੈ। ਹੁਣ ਸਾਨੂੰ ਜਿੰਨੀ ਨਵੀਂ ਚਾਹੀਦੀ ਹੋਏਗੀ, ਬੱਤਖ ਦੇ ਅੰਡਾ ਜਿਹੜਾ ਨਾ ਉਹਨੂੰ ਨਵੀਂ ਜ਼ਿਆਦਾ ਚਾਹੀਦੀ ਹੁੰਦੀ ਬੱਤਖ ਨੂੰ ਨਾ। ਤੁਹਾਨੂੰ ਯਾਨੀ ਕਿ ਲਾ ਲਓ ਕਿ ਹੁਣ ਇਹ 75 ਹੋ ਗਈ ਆ, ਬਸ 90-95 ਤਕਰੀਬਨ ਹੈਚਿੰਗ ਟਾਈਮ ਸਹੀ ਉਹਨੂੰ ਚਾਹੀਦੀ ਨਵੀਂ ਜਿਹੜੀ ਹੈ। ਸਾਡੇ ਕੋਲ ਇੰਨੀ ਨਵੀਂ ਪੂਰੀ ਨਹੀਂ ਸੀ ਹੁੰਦੀ, ਇਹਦੇ ਵਿੱਚ ਕਾਫੀ ਬੱਚੇ ਨਵੀਂ ਦੀ ਵਜ੍ਹਾ ਨਾਲ ਮਰ ਜਾਂਦੇ ਸੀਗੇ। ਹੁਣ ਵੇਖੋ 75 ਪਹੁੰਚ ਗਈ, ਠੀਕ ਹੈ। ਤੇ ਜੇ ਅੰਦਰ ਰੱਖਿਆ ਹੁੰਦਾ ਜਿਹੜਾ ਉਹ ਹੈਗਾ ਆ ਕੀ ਕਹਿੰਦੇ ਜਿਹੜਾ ਸਿਸਟਮ ਆ ਮੀਟਰ, ਇਹਨੇ ਹੋਰ 75 74 76 ਚਲੋ ਦੀ ਚੱਲ ਗਈ ਆ। ਇਹ ਚੱਲਦਾ ਰਹੇਗਾ ਮੁਸਲਸਲ, ਨਵੀਂ ਬਣਦੀ ਰਹਿਣੀ ਹੈ ਤੇ ਹੋਰ ਵੱਧਦੀ ਰਹਿਣੀ 80 85 90 100 ਤੱਕ ਵੀ ਚੱਲ ਜਾਏਗੀ। ਜਿੰਨੀ ਨਵੀਂ ਹੋਏਗੀ ਅੰਡ ਵਾਲੇ ਦਿਨਾਂ 'ਚ ਉਨਾ ਹੀ ਬੱਚਾ ਅੰਡੇ ਦੇ ਵਿੱਚੋਂ ਆਸਾਨੀ ਨਾਲ ਨਿਕਲ ਆਏਗਾ। ਆ ਵੇਖੋ ਨਵੀਂ ਹੁਣ ਵਧਣਾ ਸ਼ੁਰੂ ਹੋ ਗਈ, 76 ਤੇ ਚੱਲ ਗਈ, ਠੀਕ ਹੈ। ਯਾਨੀ ਜੇ ਮੁਸਲਸਲ ਅੱਧਾ ਘੰਟਾ ਵੀ ਚੱਲੇ ਆ ਤਾਂ ਫੌਰੀ ਇੰਨੀ ਜਲਦੀ ਹੋ ਗਈ ਆ। ਤੇ ਜੇ ਜ਼ਿਆਦਾ ਦੇਰ ਚੱਲੇਗਾ ਤੇ ਇਹ ਆਟੋਮੈਟਿਕ ਜਿਹੜੀ ਹੈਗੀ ਹੈ ਨਵੀਂ ਜਿਹੜੀ ਵਧਣੀ ਸ਼ੁਰੂ ਹੋ ਜਾਣੀ। ਹੁਣ ਖੋਲਾਂਗਾ ਦਰਵਾਜ਼ਾ ਘੱਟ ਜਾਏਗੀ। ਪੰਖਾ ਜਿਹੜਾ ਵਾ ਲਓ ਇੱਥੋਂ ਬੰਦ ਕਰ ਦਿੱਤਾ, ਦੇਖੋ ਪਾਣੀ ਹਿੱਲਣਾ ਸਾਕਨ ਹੋ ਜਾਣਾ ਹੈਗਾ, ਪਾਣੀ ਸਾਕਨ ਹੋ ਜਾਣਾ। ਨਵੀਂ ਜਿਹੜੀ ਇੱਕ ਜਗ੍ਹਾ ਤੇ ਕੰਟਰੋਲ ਹੋ ਜਾਣੀ, ਨੂੰ ਬੰਦ ਕਰ ਦਈਏ ਤਾਂ ਕਿ ਅੰਡੇ ਜਿਹੜੇ ਖਰਾਬ ਨਾ ਹੋ ਜਾਣ। ਮੈਂ ਤੁਹਾਨੂੰ ਸ਼ਾਇਦ ਖਾਣੀ ਬੜੀ ਨਾ ਮਜ਼ੇਦਾਰ ਜੀ, ਉਹ ਮੈਂ ਤੁਹਾਨੂੰ ਚੈੱਕ ਕਰਾਉਣਾ। ਵੇਖੋ ਜਰਾ ਮੈਂ ਇਹ ਬਿਸਮਿਲ੍ਲਾ ਆ ਚੈੱਕ ਕਰੋ। ਆ ਦੇਸੀ ਤੇ ਅੰਡੇ ਦੇ ਬੱਤਖ ਦੇ, ਯਾਨੀ ਕੁਝ ਘਰ ਵਾਲੇ ਜਿਹੜੀਆਂ ਨੇ ਨਾ ਸੀਲ ਕਰਾਸ ਦੇ ਨਾਲ, ਉਹਨਾਂ ਦੇ ਅੰਡੇ ਉੱਪਰ ਆ। ਓਨਲੀ ਸੀਲ ਅੱਬੂ ਨੇ ਲਿਖਿਆ ਹੈ ਕਿ ਠੀਕ ਆ, ਓਨਲੀ ਸੀਲ, ਯਾਨੀ ਸਿਰਫ ਜਿਹੜੇ ਸੀਲਾਂ ਦੇ ਅੰਡੇ ਨੇ ਉੱਥੇ ਦਿੱਤਾ ਹੈ। ਜਿਹੜੇ ਕੋ ਮਿਕਸ ਆ ਜਾਂ ਪਹਿਲੇ ਦੇ ਅੰਡੇ ਉਹ ਸਾਰੇ ਉੱਪਰ ਪਏ ਹੋਏ ਆ ਤੇ ਬਾਕੀ ਜਿਹੜੇ ਨਵੇਂ ਅੰਡੇ ਉਹ ਨਿਕਲੀ ਜਾ ਰਹੇ ਉਹ ਸਾਰੇ ਥੱਲੇ ਰੱਖੇ ਹੋਏ। ਇਸ ਹਿਸਾਬ ਦੇ ਨਾਲ ਯਾਨੀ ਟਰੇਵਾਂ ਜਿਹੜੀਆਂ ਨੇ ਸੈਟਿੰਗ ਕਰ ਦਿੱਤੀਆਂ ਨੇ ਤਾਂ ਕਿ ਮੁਸ਼ਕਿਲ ਵੀ ਨਾ ਹੋਵੇ। 27 ਤਰੀਕ ਦਾ ਬੱਤਖ ਦਾ ਵੀ ਵਿਆਹ ਕਾਲਾ ਜਿਹਾ ਆਇਆ ਅੰਡਾ, ਇਹਨੂੰ ਚੈੱਕ ਕਰਦਾ ਹਾਂ, ਠੀਕ ਹੈ। ਇਹ ਲਾਈਟ ਆ, ਠੀਕ ਹੈ, ਚੈੱਕ ਕਰਨੇ ਵਾਲੀ। ਇਹ ਅੰਡਾ ਵਾ, ਪਹਿਲੇ ਸਾਨੂੰ ਤਾਂ ਮੋਬਾਈਲ ਨਾਲ ਦੇਖਣਾ ਪੈਂਦਾ ਸੀਗਾ ਤੇ ਇਹ ਬਾਬਾ ਜੀ ਤਾਂ ਸਮਝੋ ਬਾਹਰ ਹੀ ਹਲਕੀ ਗੱਲ ਜਿਹੜੀ ਹੁੰਦੀ ਨਾ ਦੂਆ ਪਾਸਾ ਲੱਗਦਾ ਤਾਂ ਹੈਗਾ। ਅੰਡਾ ਵਜ਼ਨੀ ਹੈ, ਬੱਚਾ ਹੈਗਾ ਅੰਡੇ ਦੇ ਵਿੱਚ ਨਾ, ਅੰਡਾ ਵਜ਼ਨੀ ਹੈ। ਬਾਕੀ ਇਹ ਨਹੀਂ ਆ D3 ਵਾਲੇ ਜਿਹੜੇ ਨਾ ਅੰਡੇ ਬਾਅਦ 'ਚ ਰੱਖੇ ਸੀਗੇ, ਇਹ ਚੈੱਕ ਕਰਨੇ ਆ ਤੇ ਤਾਂ ਕਿ ਇਹਨਾਂ 'ਚ ਬੱਚਾ ਬਣਨਾ ਸ਼ੁਰੂ ਹੋ ਗਿਆ ਕਿ ਨਹੀਂ। ਅੰਡਾ ਵੈਸੇ ਗਰਮ ਆ। ਇਹ D3 ਹੈ ਕਿ D13 ਵਾ? D3 ਹੈ ਕਿ D13 ਹੈ? 13 ਹੈ। ਇੰਚ ਕਿੱਥੋਂ ਬਣਨਾ ਸ਼ੁਰੂ ਹੋ ਜਾਣਾ? ਨਹੀਂ ਕਾਲਾ D3 ਵਾ ਨਾ। ਹਾਂਜੀ ਕਾਫੀ ਆ ਲਓ, ਕਾਫੀ ਬੱਚਾ ਬਣਿਆ ਹੋਇਆ ਨਜ਼ਰ ਆ ਰਿਹਾ ਤੁਹਾਨੂੰ, ਠੀਕ ਹੈ। ਜ਼ਬਰਦਸਤ ਆ ਰਿਜ਼ਲਟ, ਯਾਨੀ ਇਨਕੂਬੇਟਰ ਸਹੀ ਆ ਰਿਹਾ। ਇੱਥੋਂ ਤਾਂ ਸਿਰਫ ਅੰਡਾ ਹੋਰ ਚੈੱਕ ਕਰਨਾ ਵਾ, ਜ਼ਿਆਦਾ ਨਹੀਂ ਵੀ ਚੈੱਕ ਕਰੀਦੇ ਵੀ ਉਹਨੇ ਨਿਕਲ ਹੀ ਆਉਂਦੇ ਹੁੰਦੇ ਆ। ਪਤਾ ਨਹੀਂ ਕਿ D7 ਆ ਜੀ, ਇਹ 7 ਤਰੀਕ ਦਾ ਆਉਂਦਾ ਹੋਣਾ। ਹੁਣ ਲਾਈਟ ਜਿਵੇਂ ਸਹੀ ਨਜ਼ਰ ਨਹੀਂ ਨਾ ਆ ਰਿਹਾ, ਲਾਈਟ ਬੰਦ ਕਰਕੇ ਦੇਖਦੇ ਹਾਂ। ਲਓ ਜੀ ਵੀਰੋ ਹੁਣ ਅੰਡੇ ਨੂੰ ਗੌਰ ਨਾਲ ਵੇਖੋ, ਤੁਹਾਨੂੰ ਆ ਧੜਕਦੀ ਕੋਈ ਚੀਜ਼ ਨਜ਼ਰ ਆ ਰਹੀ ਹੈ? ਵੇਖੋ ਇਹ ਨਜ਼ਰ ਆ ਰਿਹਾ ਤੁਹਾਨੂੰ? ਡੀ ਦੇ ਥੱਲੇ ਵੇਖੋ ਜ਼ਰਾ ਹਿਲਦੀ ਹੋਈ ਕੋਈ ਚੀਜ਼। ਇਹ ਜਗ੍ਹਾ ਤੇ ਵੇਖਿਓ ਜ਼ਰਾ, ਮੋਬਾਈਲ 'ਚ ਵੇਖੋ, ਤੁਹਾਨੂੰ ਮੋਬਾਈਲ ਸਹੀ ਨਜ਼ਰ ਆਏਗਾ? ਨਜ਼ਰ ਆ ਰਿਹਾ? ਹਿਲਦੀ ਹੋਈ ਨਜ਼ਰ ਆ ਰਹੀ, ਧੜਕਣ ਨਜ਼ਰ ਆ ਰਹੀ। 7 ਤਰੀਕ ਦਾ ਯਾਨੀ ਇਹਦੇ ਵਿੱਚ ਸਹੀ ਬੱਚਾ ਜਿਹੜਾ ਬਣਨਾ ਸਟਾਰਟ ਹੋ ਚੁੱਕਿਆ ਹੈ। ਨੋ ਜੀ D27 ਵਾਲਾ ਦੁਬਾਰਾ ਰੱਖਿਆ ਜੇ ਤੇ ਇੱਧਰੋਂ ਚੈੱਕ ਕਰੋ, ਠੀਕ ਹੈ। ਬੱਚਾ ਮਾਸ਼ਾਅੱਲਾ ਯਾਨੀ ਜੀ ਬਣਿਆ ਹੋਇਆ। ਉਹ ਫਲੈਸ਼ ਲਾਈਟ ਦੀ ਵਜ੍ਹਾ ਨਾਲ ਮੋਬਾਈਲ ਦੀ ਉਹ ਨਜ਼ਰ ਸਹੀ ਨਹੀਂ ਸੀ ਆ ਰਿਹਾ, ਇੱਥੇ ਠੀਕ ਨਜ਼ਰ ਆ ਰਿਹਾ। ਯਾਨੀ ਬੱਚਾ ਮਾਸ਼ਾਅੱਲਾ ਇੰਝ ਵੀ ਸਹੀ ਬਣਿਆ ਹੋਇਆ।
ਲੋ ਜੀ ਵੀਰੋ, ਮੈਂ ਤੇ ਵੀਡੀਓ ਲਾਈ ਸੀਗੀ ਇਹਨਾਂ ਦੀ ਕੱਲ। ਵੈਸੇ ਹੀ ਇੱਕ ਡਿਸਪਲਿਨ ਨਾਲ ਬੜੀਆਂ ਤੁਰ ਰਹੀਆਂ ਸੀ। ਇੱਕ ਪਰਦੇਸੀ ਭਰਾ ਨੇ ਵੀਡੀਓ ਵੇਖ ਟਿਕਟੋਕ ਤੋਂ ਉਹਨੇ ਕੀਤਾ ਰਾਬਤਾ ਜਨਾਬ। ਉਹਦੇ ਭਾਈ ਹੋਣੀ ਆਏ ਤੇ ਉਹ ਹੁਣ ਇੱਥੇ ਲੈਣ ਪਹੁੰਚ ਗਿਆ। ਤੋੜ ਡਜਕੋਟ 257 ਚੱਕ ਜਹਾਂਗੀਰ ਤੋਂ, ਜਿੱਥੋਂ ਸਿੱਧਨ ਪੁਆਇੰਟਰ ਬੱਚੇ ਲੈ ਕੇ ਆਏ ਆ। ਉਹ ਭਾਈ ਮੋਟਰਸਾਈਕਲ ਤੇ ਆ ਗਿਆ ਲੈਣ ਵਾਸਤੇ। ਉਹਨੇ ਕਿਹਾ ਸਾਨੂੰ ਜੋੜਾ ਚਾਹੀਦਾ ਹੈ, ਤਾਂ ਜੋੜਾ ਜਨਾਬ ਫਿਰ ਉਹਨਾਂ ਨੂੰ ਦੇ ਦਿੱਤਾ। ਇਹਨਾਂ ਵਿੱਚੋਂ ਇੱਕ ਘਰ ਦੀ ਜਿਹੜੀ ਪੱਠੀ ਸੀਗੀ ਉਹ ਦਿੱਤੀ ਆ, ਇਹ ਉਹ ਪੱਠੇ ਨਾਲ ਦੀ, ਠੀਕ ਹੈ। ਤੇ ਇੱਕ ਜਿਹੜਾ ਵੱਡਾ ਨਾਰ ਸੀ, ਮੈਨੂੰ ਕਹਿੰਦੇ ਸੀ ਆਹ ਵੱਡਾ ਨਾਰ ਦਿਓ। ਮੈਂ ਕਿਹਾ ਇਹਨਾਂ 'ਚ ਵੱਡਾ ਨਾਰ ਨਹੀਂ ਦੇਣਾ, ਬੱਚਾ ਲੈਣਾ ਤੇ ਲੈ ਲਵੋ। ਉਸ ਲਈ ਵੱਡਾ ਨਾਰ ਅਸੀਂ ਨਹੀਂ ਦੇਣਾ, ਕਿਉਂਕਿ ਸਾਡੀਆਂ ਮਾਦੀਆਂ ਜ਼ਿਆਦਾ ਨੇ, ਅੰਡੇ ਫਰਟਾਈਲ ਹੋਣਗੇ। ਫਿਰ ਜਿਹੜਾ ਉਹ ਨਰ ਮੁੱਲ ਲਿਆ ਸੀ ਨਾ, ਉਹ ਚਿੱਟੀ ਮਾਦੀਆਂ ਦੇ ਨਾਲ ਜਿਹੜਾ ਸੀਗਾ, ਇੱਕ ਦੋ ਵਾਈਟ ਮਾਦੀਆਂ ਲਈਆਂ ਸੀ, ਇੱਕ ਬਲੈਕ ਤੇ ਇੱਕ ਨਰ ਉਹਨਾਂ ਮੁੱਲ ਲਿਆ ਸੀ। ਫਿਰ ਮੈਂ ਨਰ ਉਹਨਾਂ ਨੂੰ ਦੇ ਦਿੱਤਾ। ਮੈਂ ਕਿਹਾ ਇੰਨੀ ਦੂਰੋਂ ਆਏ ਆ, ਚਲੋ ਇਹਨਾਂ ਦਾ ਵੇਲਾ ਸ਼ੌਕ ਸਲਾਮਤ ਰੱਖੇ। ਤੇ ਬਾਕੀ ਲਾਹੌਰ ਕੁਛ ਪੀਸ ਪਏ ਆ ਇਨਸ਼ਾ ਅੱਲਾਹ ਤਾਲਾ ਨਾ। ਬਾਰਿਸ਼ ਦਾ ਕੋਈ ਸਿਲਸਿਲਾ ਕਾਰ ਆ, ਹਜੇ ਨਾ ਕੋਈ ਹਿਸਾਬਾ ਕਿਤਾਬਾ ਨਹੀਂ ਲੱਗ ਰਿਹਾ। ਨਹੀਂ ਤਾਂ ਕੁਛ ਮੈਂ ਕਿਹਾ ਪੈਸੇ ਕਰਕੇ ਇੱਥੇ ਆਪਣੇ ਕੋਲ ਮੰਗਵਾ ਲੈਂਦੇ ਆ। ਇੱਥੇ ਮੰਗਵਾ ਕੇ ਸੇਲ ਕਰਾਂਗੇ, ਇਹਦਾ ਮਜ਼ਾ ਜ਼ਿਆਦਾ ਆਉਂਦਾ। ਜਿਸ ਤਰ੍ਹਾਂ ਹੁਣ ਬੰਦੇ ਸੀਗੇ, ਕੁਛ ਬੰਦੇ ਆਨਲਾਈਨ ਚੀਜ਼ ਲੈਣ ਤੋਂ ਡਰਦੇ ਆ, ਤੇ ਕਈਆਂ ਨੂੰ ਸਾਡੇ ਭਰਾ ਦਾ ਪਤਾ ਕਿ ਆਪਾਂ 2 ਨੰਬਰੀ ਨਹੀਂ ਕਰੀਦੀ। ਤੋ ਇਸ ਤਰ੍ਹਾਂ ਕੇ ਜਿਹੜੇ ਬੰਦੇ ਡਰਦੇ ਉਹਨਾਂ ਦਾ ਹੱਲ ਹੈ ਕਿ ਚੀਜ਼ ਤੁਹਾਡੇ ਕੋਲ ਮੌਕੇ ਤੇ ਪਈ ਹੋਵੇ, ਬੰਦਾ ਬੁਲਾਉਂਦਾ ਭਾਈ ਮੌਕੇ ਤੇ, ਉਹ 10 20 30 40 ਪੀਸ ਜਿਹਨੇ ਲੈਣੇ ਆ ਤੁਸੀਂ ਚੱਕੋ ਤੇ ਜਨਾਬ ਲੈ ਜਾਵੋ। ਤੋ ਇਨਸ਼ਾਅੱਲਾ ਆਸਤਾ ਆਸਤਾ ਸ਼ੌਕ ਵੀ ਕਰਾਂਗੇ ਇਹਦਾ, ਨਾਲ ਕੰਮ ਵੀ ਕਰਾਂਗੇ, ਔਰ ਵੀਰਾਂ ਭਰਾਵਾਂ ਨੂੰ ਵੀ ਕੰਮ ਕਰਵਾਵਾਂਗੇ। ਜਿਹੜਾ ਨੇ ਘਰਾਂ ਦੇ ਵਿੱਚ ਰੱਖਣਾ ਚਾਹੁੰਦੇ ਆ, ਇਨਸ਼ਾਅੱਲਾ ਤਾਲਾ ਉਹਨਾਂ ਨੂੰ ਵੀ ਰਖਾਵਾਂਗੇ। ਉਹਨਾਂ ਦਾ ਕੀ ਕਰਾਂਗੇ, ਉਹਨਾਂ ਕੋਲ ਅੰਡੇ ਲਿਆ ਕਰਾਂਗੇ, ਠੀਕ ਹੈ। ਜਾਂ ਫਿਰ ਜਿਹੜੇ ਬੱਚੇ ਕਢਾ ਕੇ ਸਾਨੂੰ ਸੇਲ ਕਰਨਾ ਚਾਹਣ, ਜਿਸ ਤਰ੍ਹਾਂ ਅਸੀਂ ਪੱਪੀਜ਼ ਵਗੈਰਾ ਸੇਲ ਕਰੀਦੇ ਸੀ। ਅਸੀਂ ਮਿਸਾਲ ਹੈ ਕਿ ਅਗਰ 200 ਦਾ ਚੂਚਾ ਵਿਕਦਾ, 150 ਦਾ ਵਿਕਦਾ, ਅਸੀਂ ਉਹਨਾਂ ਕੋਲ 100 ਦਾ, 90 ਦਾ, 110 20 ਦਾ ਜੋ ਵੀ ਮੌਜੂਦਾ ਰੇਟ ਹੋਇਆ, ਥੋੜਾ 40 50 ਰੁਪਏ ਸਸਤਾ ਲੈ ਕੇ ਇਨਸ਼ਾਅੱਲਾ ਗਾਂ ਆਪਣਾ ਪ੍ਰੋਫਿਟ ਰੱਖ ਕੇ ਗਾਂ ਸੇਲ ਵੀ ਕਰਾਂਗੇ। ਤੇ ਇਨਸ਼ਾਅੱਲਾ ਤੁਸੀਂ ਵੀ ਸਾਡੇ ਨਾਲ ਇਸ ਸ਼ੌਕ 'ਚ ਜੁੜ ਸਕਦੇ ਹੋ। ਆਸਤਾ ਆਸਤਾ ਵਧਾਵਾਂਗੇ। ਜਿਸ ਤਰ੍ਹਾਂ ਤਾਂ 2 2 4 4 5 5 ਮੈਂ ਕਹਿੰਦਾ ਹਰ ਬੰਦੇ ਨੂੰ ਰੱਖਣਾ ਚਾਹੀਦਾ, ਸ਼ੌਕ ਵੀ ਕਰਨਾ ਚਾਹੀਦਾ, ਨਾਲ ਕੰਮ ਵੀ। ਔਰ ਕੋਈ ਐਸੇ ਸਟੂਡੈਂਟ ਨੇ ਜਾਂ ਬੱਚੇ ਨੇ ਜਾਂ ਫੈਮਲੀਆਂ ਨੇ ਜਿਹੜੇ ਘਰ 'ਚ ਰੱਖ ਕੇ ਕਹਿੰਦੇ ਕੋਈ ਥੋੜੇ ਨਾਲ ਪ੍ਰੋਫਿਟ ਹੋ ਜੇ, ਕਿਉਂਕਿ ਮੁਰਗੀ ਦਾ ਅੰਡਾ ਸੇਲ ਨਹੀਂ ਹੁੰਦਾ। ਸਰਦੀਆਂ ਦੀ ਡਿਮਾਂਡ ਹੁੰਦੀ, ਗਰਮੀਆਂ ਨੂੰ ਕੋਈ ਬੰਦਾ ਨਹੀਂ ਪੁੱਛਦਾ ਹੈਗਾ। ਸਾਡੇ ਕੋਲ 8 8 10 10 15 15 ਅੰਡੇ ਵੀ ਹੁੰਦੇ ਸੀਗੇ। ਅਸੀਂ ਵੀ ਦੁਕਾਨ ਨੇ ਪੁੱਛਿਆ, ਦੁਕਾਨ ਵਾਲਾ ਕਹਿੰਦਾ ਨਹੀਂ ਲੈਣੇ। ਮੈਂ ਉਹਦਾ ਹੱਲ ਕੀ ਕੀਤਾ ਸੀਗਾ, ਜਿਹੜੇ ਕੋਈ ਯਾਰ ਦੋਸਤ ਕੋ ਆਏ ਉਹਨਾਂ ਨੂੰ ਦੇ ਦਿੱਤੇ, ਨਾਲ ਹਮਸਾਇਆਂ ਦੇ ਦਿੱਤੇ, ਕੋਈ ਵੰਡ ਲੈ, ਇੱਦਾਂ ਕਰ ਲੈ, ਕੋਈ ਘਰ ਇਸਤੇਮਾਲ ਕਰ ਲੈ। ਤੇ ਇਸ ਕਰਕੇ ਜਿਹੜਾ ਮਗਰ ਬੱਤਖ ਦਾ ਅੰਡਾ ਹੈ ਕਿ ਅਸੀਂ ਇਨਸ਼ਾਅੱਲਾ ਪਰਚੇਜ਼ ਕਰਾਂਗੇ, ਅਸੀਂ ਇਹ 'ਚ ਬੱਚਾ ਕਢਾ ਕੇ ਗਾਂ ਜਿਹੜਾ ਸੇਲ ਕਰਾਂਗੇ, ਠੀਕ ਹੈ। ਤੇ ਇਨਸ਼ਾਅੱਲਾ ਤਾਲਾ ਅੱਲਾਹ ਪਾਕ ਬਰਕਤ ਦੇਗਾ। ਆਸਤਾ ਆਸਤਾ ਜਨਾਬ ਲੋਕ ਵੀ ਸਾਡੇ ਨਾਲ ਜੁੜਦੇ ਜਾਣਗੇ, ਅਸੀਂ ਲੋਕਾਂ ਨਾਲ ਜੁੜਦੇ ਜਾਵਾਂਗੇ। ਇੱਕ ਦਿਨ ਤੁਹਾਨੂੰ ਪਤਾ ਕੋਈ ਵੀ ਕੰਮ ਨਹੀਂ ਹੁੰਦਾ, ਬਿਜ਼ਨਸ ਕੋਈ ਵੀ ਟਾਈਮ ਲੈਂਦਾ ਰਨ ਹੋਣ ਦੇ ਵਿੱਚ। ਇੱਕ ਵਾਰੀ ਰਨ ਹੋ ਜਾਏ ਤੇ ਫਿਰ ਅੱਲਾਹ ਦੇ ਨਾਲ ਬਰਕਤਾਂ ਹੀ ਬਰਕਤਾਂ ਤੇ ਮਾਲ ਹੀ ਮਾਲ ਆ। ਇਹ ਬੱਤਕਾਂ ਦਾਸ ਹੋ ਗਈਆਂ, ਚੁੱਕ 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 ਡੀਆਂ ਦਾ ਹਰ ਗੱਲ ਹੁਣ ਪਤਾ ਲੱਗਦਾ ਹੀ ਹੈ ਕਿ ਫੈਮਿਲੀ ਮੈਂਬਰ ਘੱਟ ਗਏ। 13 ਦੇ ਵਿੱਚੋਂ 2 ਚਲਾ ਗਈਆਂ ਨੇ, ਠੀਕ ਹੈ। ਔਰ ਜਿਹੜਾ ਆਪਣਾ ਹੈਗੀਆਂ ਨੇ ਕੀ ਨਾਂ ਲੈਂਦੇ ਨੇ, ਪਿੱਛੇ ਰਹਿ ਗਈਆਂ ਨੇ 11। ਕੋਈ ਨਹੀਂ, ਅੱਲਾਹ ਕਰਮ ਕਰੇਗਾ ਇਨਸ਼ਾਅੱਲਾ ਤਾਲਾ ਹੋ ਲਿਆਵਾਂਗੇ। ਇਹ ਕਿਹੜਾ ਰੌਲਾ ਹੈਗਾ। ਤੇ ਤਲਾਸ਼ ਕਰਦੇ ਆ, ਤਲਾਸ਼ ਮੈਂ ਵੀ ਨੈਟ ਤੋਂ ਹੀ ਕਰਦਾ ਹੁੰਦਾ। ਇਹ ਨਹੀਂ ਕਿ ਮੇਰਾ ਕਿਸੇ ਨਾਲ ਕੋਈ ਤਲਕਾਤ ਹੈ ਕਿ ਹਜੇ ਤੱਕ ਮੈਨੂੰ ਕੋਈ ਐਸਾ ਬੰਦਾ ਨਹੀਂ ਆਇਆ ਕਿ ਜਿਹਨੇ ਮੈਨੂੰ ਸੇਲ ਕਰਨ ਵਾਲੇ ਨਹੀਂ ਰਾਬਤਾ ਕੀਤਾ ਹੋਵੇ ਕਿ ਭਾਈ ਜੀ ਅਸੀਂ ਸੇਲ ਕਰਨੀ ਹੈ। ਇੱਦਾਂ ਦਾ ਬੰਦਾ ਕੋਈ ਨਹੀਂ ਆਇਆ ਹਜੇ ਤੱਕ। ਸਿਰਫ ਬੰਦੇ ਆ ਰਹੇ ਆ ਜਿਨ੍ਹਾਂ ਦੇ ਕੋਲੋਂ ਮੈਂ ਨੈਟ ਤੋਂ ਨੰਬਰ ਲੈ ਕੇ ਲੱਭ ਕੇ ਰਾਬਤੇ ਕਰਕੇ ਇਸ ਤਰ੍ਹਾਂ ਖਰੀਦਣਾ। ਫਿਰ ਆਸਤਾ ਆਸਤਾ ਜੇ ਮੇਰਾ ਕੰਮ ਰਨਿੰਗ 'ਚ ਹੋ ਗਿਆ ਇਨਸ਼ਾਅੱਲਾ ਤਾਲਾ, ਫਿਰ ਲੋਕ ਮੇਰੇ ਨਾਲ ਖੁਦ ਰਾਬਤਾ ਕਰਿਆ ਕਰਨਗੇ ਕਿ ਫਲਾਣੀ ਬੱਤਖ ਵੇਚਣੀ, ਫਲਾਣਾ ਬੱਚਾ ਵੇਚਣਾ, ਇੱਧਰੋਂ ਹੀ 500 ਆ ਰਿਹਾ, ਇੱਧਰ 1000 ਜਾ ਰਿਹਾ। ਇਨਸ਼ਾਅੱਲਾ ਉਹ ਦਿਨ ਦੂਰ ਨਹੀਂ ਹੈਗਾ। ਤੇ ਜਿੱਦਾਂ ਅੱਲਾਹ ਨੇ ਗੱਡੀ ਦਿੱਤੀ ਸੀਗੀ, ਇਨਸ਼ਾਅੱਲਾ ਫਿਰ ਆਪਾਂ ਆਸਤਾ ਆਸਤਾ ਪੋਲਟਰੀ ਵਾਲੀ ਗੱਡੀ ਬਣਾ ਲਾਂਗੇ, ਆਪਣੀ ਗੱਡੀ ਲੈ ਕੇ ਜਾਇਆ ਕਰਾਂਗੇ, ਮਾਲ ਲੋਡ ਕਰਕੇ ਲਿਆ ਕਰਾਂਗੇ। ਤੁਸੀਂ ਸੋਚਦੇ ਹੋ ਕਿ ਯਾਰ ਇਹਦੀ ਸੋਚ ਬੜੀ ਵੱਡੀ ਹੈ। ਦੇਖੋ ਤੁਸੀਂ ਵੱਡਾ ਸੋਚ ਨਹੀਂ ਸਕਦੇ, ਵੱਡਾ ਕਰ ਨਹੀਂ ਸਕਦੇ। ਜੇ ਤੁਸੀਂ ਇਹੀ ਦਿਨ ਸੋਚੋਗੇ ਕਿ ਯਾਰ ਮੈਂ 2 4 ਬੱਤਖਾਂ ਰੱਖ ਕੇ ਇਹਨਾਂ ਨੇ ਆਂਡੇ ਲੈ ਕੇ ਬੱਚੇ ਵੇਚਣੇ, ਨਹੀਂ। ਇਹ ਸੋਚੋ ਮੈਂ ਅੱਜ 1 ਤੋਂ ਬਣਾਇਆ ਵਾ, ਕੱਲ੍ਹ ਮੈਂ 1000 ਕਰਨੀ ਹੈ ਤੇ 1 ਲੱਖ ਵੀ ਕਰਨੀ ਇਨਸ਼ਾਅੱਲਾ ਤਾਲਾ। ਆਸਤਾ ਆਸਤਾ ਅੱਲਾਹ ਨੇ ਬਰਕਤ ਦੇਣੀ ਹੈ। ਮਿਹਨਤ ਆਪਾਂ ਆਪ ਹੀ ਕਰਨੀ ਆ। ਇੱਕ ਗੱਲ ਆ, ਜਿਹੜਾ ਕੰਮ ਕਰਨਾ ਆਪਣੇ ਹੱਥੀਂ ਕਰਨਾ, ਠੀਕ ਆ। ਬੰਦਿਆਂ ਤੇ ਡਿਪੈਂਡ ਨਹੀਂ ਕਰਨਾ ਹੈਗਾ। ਨਹੀਂ ਹੋਏਗਾ ਥੋੜਾ ਕਰ ਲਾਂਗੇ, ਚੰਗਾ ਕਰਾਂਗੇ ਇਨਸ਼ਾਅੱਲਾ ਤਾਲਾ। ਇਹ ਅੱਬੂ ਨੇ ਫੜੀ ਹੈ ਸੋਟੀ, ਕਿਉਂਕਿ ਨਵੀਆਂ ਮੁਰਗੀਆਂ ਥੋੜੀਆਂ ਜਿਹੀਆਂ ਨਾ ਸਾਨੂੰ ਨਾ ਅੱਜ ਕੱਲ੍ਹ ਤੰਗ ਜ਼ਿਆਦਾ ਕਰ ਰਹੀਆਂ। ਮੈਂ ਦਰਵਾਜ਼ਾ ਲਾ ਦੇਵਾਂ ਅੰਦਰ ਅੰਦਰ। ਬੱਤਖਾਂ ਵੇਲੋ ਇੱਕਦਮ ਜਿਹੜੀਆਂ ਨੇ ਦਰਵਾਜ਼ਾ ਖੋਲ੍ਹਿਆ, ਆਵਾਜ਼ ਮਾਰੀ, ਚੱਲ ਗਈਆਂ ਅੰਦਰ। ਥੋੜਾ ਜਿਹਨਾਂ ਤੋਂ ਪਿੱਛੇ ਰਹੀਏ, ਡਰ ਨਾ ਜਾਣ ਥੋੜਾ ਜਿਹਾ ਬਸ। ਜਿਹੜੀਆਂ ਪੁਰਾਣੀਆਂ ਨੇ ਨਾ, ਇਹਨਾਂ ਨੂੰ ਵੇਖ ਕੇ ਤੇ ਸ਼ਾਇਦ ਉਹ ਚੱਲ ਜਾਣੀਆਂ, ਤੇ ਚੱਲ ਗਈ ਅੰਦਰ। ਤੁਸੀਂ ਮੈਂ ਕਹਿੰਦਾ ਇੱਧਰ ਆਓ, ਤੇ ਮੈਂ ਉਹਨਾਂ ਨੂੰ ਡਰਾਉਣਾ, ਉਹਨਾਂ ਨੂੰ ਮਾਰਨਾ, ਇਹਨਾਂ ਦੀ ਦਿਖਾ ਰਿਹਾ। ਇਹ ਤਾਂ ਚੱਲ ਗਈਆਂ ਨੇ। ਨਹੀਂ ਨਹੀਂ ਨਹੀਂ, ਇਹਨਾਂ ਦੇ ਨਾਲ ਹੀ ਕਰਨੀਆਂ। ਕੱਲ੍ਹ ਵੀ ਵਾੜੀਆਂ ਸੀ ਨਾਲ। ਤੁਸੀਂ ਆਸ ਪਾਸੇ ਆਓ, ਬਸ ਡੱਕ ਕੇ ਰੱਖਿਓ ਇੱਥੇ ਇਹਨਾਂ ਨੂੰ। ਬਸ ਮੈਂ ਨਾ ਮਾੜਾ ਜਿਹਾ ਇਹਨਾਂ ਨੂੰ ਉੱਧਰੋਂ ਘੇਰਾਂ। ਇਹ ਤੇ ਫੜ ਵਾੜੀ ਹੈ ਨਾ, ਤੇ ਫਿਰ ਤੁਹਾਨੂੰ ਪਤਾ ਰੋਜ਼ਾਨਾ ਦੀ ਗੇਮ ਬਣ ਜਾਣੀ। ਉਹ ਕਾਲੀ ਮੁਰਗੀ ਇਹਨਾਂ ਨੂੰ ਮਾਰਦੀ ਵੀ ਹੈ ਦਰਅਸਲ ਨਾ। ਫਿਰ ਤੁਹਾਨੂੰ ਪਤਾ ਜਿਹੜੇ ਪੁਰਾਣੇ ਹੁੰਦੇ ਨਾ, ਨਵਿਆਂ ਨੂੰ ਨਾ ਦਬਕੇ ਥੱਲੇ ਲਾ ਕੇ ਰੱਖਦੇ ਹੈਗੇ ਨਾ, ਡਰ ਕੇ ਕੰਧ ਕੰਧਾਂ ਚੜ੍ਹ ਜਾਣ। ਬਸ ਆਰਾਮ ਨਾਲ ਬਸ ਗਈਆਂ। ਅੱਲਾ ਖੈਰ ਕਰੇ ਕਿ ਇਨਸ਼ਾਅੱਲਾ ਤਾਲਾ। 1 2 ਦਿਨ ਫਿਰ ਗਿੱਝ ਗਈਆਂ ਨਾ, ਫੇਰ ਖੈਰ ਆ। ਫਿਰ ਸ਼ਾਮ ਹੋਇਆ ਕਿ ਨਹੀਂ ਆਪੇ ਚੱਲ ਜਾਣਾ ਆ। ਮੌਸਮ ਖਰਾਬ ਆ, ਅਸੀਂ ਕਿ ਟਾਈਮੋ ਟਾਈਮ ਹੀ ਬੰਦ ਕਰ ਦਈਏ। ਹਲੇ ਮਗਰਬ ਦੀਆਂ ਅਜ਼ਾਨਾਂ ਨਹੀਂ ਹੋਈਆਂ, ਨਹੀਂ ਤਾਂ ਅਜ਼ਾਨਾਂ ਹੁਣ ਤੁਹਾਨੂੰ ਪਤਾ ਜਾਨਵਰ ਪਿੰਡੇ ਆਪੇ ਬੰਦ ਹੋ ਜਾਂਦੇ। ਇੱਕ ਗਈ ਬਿਸਮਿਲ੍ਲਾ। ਚੱਲ ਉਹ ਮਾਰਨਾ ਦੇਵੇ। ਉਹ ਤੇਰੀ ਐਸੀ ਕਿ ਧੈਤੀ ਹੈ ਤੇਰੀ। ਉਹ ਚੱਲ ਅੰਦਰ। ਮੈਂ ਤੁਹਾਨੂੰ ਵੀਡੀਓ ਮੈਨੂੰ ਅੰਦਰ ਵਾਲ ਲੈਣ ਦਿਓ, ਫਿਰ ਮੈਂ ਤੁਹਾਨੂੰ ਦਿਖਾਉਣਾ ਕਿ ਮੈਂ ਡਾਂਗ ਕਿਹੜੀ ਫੜੀ ਹੱਥ ਵਿੱਚ।
ਅੱਛਾ ਚੈੱਕ ਕਰੋ ਜ਼ਰਾ 6 ਫੁੱਟ ਦਾ ਬਾਂਸ ਆ, ਚੰਗੀ ਭਲੀ ਅੰਦਰ ਚਲੇ ਗਈ ਸੀ, ਉਹਨੇ ਡਰਾ ਦਿੱਤੀ ਇਹਨੂੰ। ਤੇ ਕੋਈ ਨਹੀਂ ਇੰਸ਼ਾਅੱਲਾ ਚਲੇ ਜਾਏਗੀ। ਉਹ ਗਈ ਨਾ ਕਾਲੀ ਅੰਦਰ, ਕੱਲ ਕਾਲੀ ਦਰਵਾਜ਼ੇ 'ਚ ਖਲੋ ਜਾਂਦੀ ਨਾ, ਫਿਰ ਉਹ ਡਰਾਉਂਦੀਆਂ ਨੇ, ਮਾਰਦੀਆਂ ਨੇ ਇਹਨਾਂ ਨੂੰ। ਇੱਕ ਮਿੰਟ ਤੁਸੀਂ ਜ਼ਰਾ ਸੱਲਾ, ਮੈਂ ਰੋਟੀਆਂ ਵਾਲੀ ਟਰੇ ਅੱਗੇ ਕਰਕੇ ਰੱਖਦਾ ਹਾਂ, ਬੂਹੇ ਦੇ ਵਿੱਚ ਪਈ ਆ ਤੇ ਉਹ ਉੱਥੇ ਖਾਣਾ ਸ਼ੁਰੂ ਹੋ ਗਈ ਮੁਰਗੀ। ਵੇਖੋ ਉਹਨਾਂ ਨੇ ਇਹਨਾਂ ਨੂੰ ਅੰਦਰ ਨਹੀਂ ਵੜਨ ਦੇਣਾ। ਉਹ ਅੱਬੂ ਨੇ ਅੱਗੇ ਨੂੰ ਕਰਦੇ, ਕਹਿੰਦੇ ਮੈਂ ਕਰ ਦਿੰਦਾ, ਮੈਂ ਤੁਸੀਂ ਨੂੰ ਅੱਗੇ ਕਰੋ, ਤੇ ਮੈਂ ਬਾਂਸ ਵੀ ਰੱਖ ਦਿੱਤਾ ਅੱਜ। ਮੈਂ ਕਿਹਾ ਹੱਥਾਂ ਡਰਾਨਾ ਕਿ ਬਹੁਤੀਆਂ ਨਾ ਘੱਪ ਜਾਣ। ਬਸ ਬਸ ਚਲੋ 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 ਅੱਗੇ ਚੰਗੀ ਭਲੀ ਚਲੇ ਗਈ ਸੀ, ਹੁਣ ਡਰਾਮੇ ਨਾ ਕਰ। ਸਾਲਾ ਕਿ ਤੇਜ਼ ਸਭ ਤੋਂ ਜ਼ਿਆਦਾ ਸਪਾਟੋ ਆ ਬਰਾਉਨ ਹੀ, ਇਹ ਵੀ ਦੀਵਾਰ ਤੇ ਚੜੀ ਸੀ ਦਿਨ। ਚੱਲ 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 ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼। ਗਈ ਗਈ ਨੇੜੇ ਹੋ ਗਈ, ਨੇੜੇ ਚਲੇ ਗਈ ਚਲ ਗਈ ਚਲ ਗਈ ਚਲ ਗਈ ਗਈ ਕਾਲੀ। ਬਿਸਮਿਲ੍ਲਾ ਚੱਲ ਸ਼ਾਬਾਸ਼। ਤੁਸੀਂ ਇਹਨਾਂ ਨੇ ਅੰਦਰ ਵੜਨਾ ਤੇ ਮੇਰਾ ਦਰਵਾਜ਼ਾ ਬੰਦ ਕਰਨਾ, ਵੇਖਿਓ ਫਿਰ। ਓਏ ਹੋਏ ਹੋਏ ਚੱਲ 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 ਦਰਵਾਜ਼ਾ ਤੇ ਮੈਂ ਬੰਦ ਕਰ ਲਿਆ, ਕੋਈ ਨਹੀਂ ਨਾਲ ਲੱਗ ਗਿਆ। ਇਹਨੂੰ ਫੜ ਕੇ ਹੀ ਵਾੜਨਾ ਪੈਣਾ ਆ। ਮੈਂ ਬੜਾ ਝਪਟਾ ਮਾਰਿਆ, ਸ਼ੁਕਰ ਅੱਲਾ ਦਾ ਬਾਹਰ ਆ ਗਈ, ਨਹੀਂ ਤਾਂ ਜਿੱਡੀ ਮੈਂ ਦੋ ਨਾ ਦਰਵਾਜ਼ਾ ਮਾਰਿਆ ਇਹਦੇ ਘਰੇ ਦੀ ਧੋਣੀ ਅੰਦਰ ਰਹਿ ਜਾਂਦੀ। ਹੁਣ ਇਹਨੂੰ ਹੱਥ ਨਾਲ ਫੜ ਕੇ ਵਾੜ ਲਈਏ ਜੀ। ਦੋਸਤੋ ਅੱਜ ਦੇ ਵਲੌਗ ਦੇ ਇੱਥੇ ਕਰਦੇ ਇਖਤਾਮ। ਵਾਲਾ ਕੰਮ ਸਾਡਾ ਇਹ ਸੀਗਾ ਕਿ ਹੁਣ ਮੁਰਗੀ ਨੂੰ ਫੜਨਾ ਹੀ ਪੈਣਾ ਵਾ, ਤੇ ਫੜ ਕੇ ਜਨਾਬਾਂ ਨੂੰ ਬੰਦ ਕਰਦੇ ਆ। ਦੁਆਵਾਂ ਚ ਯਾਦ ਰੱਖੋ। ਅੱਜ ਦੇ ਵਲੌਗ ਦੇ ਇੱਥੇ ਕਰਦੇ ਇਖਤਾਮ। ਮਿਲਾਂਗੇ ਕੱਲ, ਦੱਸਿਓ ਕਮੈਂਟ ਕਰ ਕਿਹੜੇ ਕਿਹੜੇ ਸ਼ਹਿਰਾਂ ਦੇ ਵਿੱਚ ਅੱਲਾਹ ਪਾਕ ਦੀ ਰਹਿਮਤ ਹੋਈ ਆ। ਆਪਣੇ ਵੀ ਰਸਲਾਨ ਇਜਾਜ਼ਤ ਦਿਓ। ਅੱਲਾਹ ਹਾਫਿਜ਼।